ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਅਵਲ ਦਰਜਾ ਵਾ ਨਾ ਉਹ ਹਦਾਇਤ ਦਾ ਵਾ। ਹਦਾਇਤ ਕੀ ਆ ਕਿ ਇਲਮ ਤੇ ਬੰਦੇ ਸਿੱਖ ਲੈਂਦੇ ਆ। ਹਦਾਇਤ ਉਹ ਚੀਜ਼ ਆ ਜਿਹੜੀ ਸਾਡੇ ਕੰਨਾਂ 'ਚ ਆਵਾਜ਼ ਲੰਘਦੀ ਸੁਣਦੇ ਮਾਸ਼ਰਾ ਸਾਨੂੰ ਕਹਿੰਦਾ ਅਸੀਂ ਉਹਨੂੰ ਐਕਸੈਪਟ ਕਰਦੇ ਆ, ਉਹ ਹੀ ਅੱਗੇ ਕਹਿਣ ਲੱਗ ਪੈਂਦੇ ਆ। ਦੁੱਖ ਨਾਲ ਗੱਲ ਕਰਨ ਲੱਗਾ ਵਾਂ ਕਿ ਅਕਸਰ ਬੰਦਿਆਂ ਨੂੰ ਇਹ ਗੱਲ ਕਹੀਏ ਨਾ ਕਿ ਯਾਰ ਤੂੰ ਦਾੜੀ ਰੱਖ ਲਾ ਜਾਂ ਨਮਾਜ਼ ਪੜ੍ਹ ਲਾ। ਨਮਾਜ਼ ਆ ਭਲਾ ਕਹਿੰਦਾ ਕੱਲ ਪੜਾਂਗੇ। ਦੋਸਤੋ ਹਜ਼ਾਰਾਂ ਬੰਦੇ ਕਿ ਲੱਖਾਂ ਬੰਦੇ ਐਸੇ ਹੋਣੇ ਕਬਰਸਤਾਨ ਦੇ ਵਿੱਚ ਜਿਹੜੇ ਇਹੀ ਕਹਿੰਦੇ ਚਲੇ ਗਏ ਕੱਲ ਤੋਂ ਸ਼ੁਰੂ ਕਰਾਂਗੇ, ਕੀ ਪਤਾ ਕਦੋਂ ਮਰ ਜਾਣਾ ਵਾ। ਔਰ ਹਦਾਇਤ ਜਿਹੜੀ ਮੈਂ ਗੱਲ ਕਰ ਰਿਹਾ ਨਾ ਉਹ ਬੜੀ ਕੰਮ ਦੀ ਗੱਲ ਆ। ਹਦਾਇਤ ਇਹ ਸਾਨੂੰ ਦਿੱਤੀ ਜਾਂਦੀ ਆ ਕਿ ਅਗਰ ਕਿਸੇ ਬੰਦੇ ਨੂੰ ਇਸ ਦੌਰ 'ਚ ਕਹਿ ਲਈਏ ਨਾ ਕਿ ਯਾਰ ਮਸਜਿਦ 'ਚ ਕੰਮ ਹੋ ਰਿਹਾ ਵਾ ਤੇ ਇੱਕ ਬੋਰਾ ਸੀਮਟ ਦਾ ਲੈ ਦੇ, ਅੱਗੋਂ ਪਤਾ ਕੀ ਕਹਿੰਦੇ ਆ, ਯਾਰ ਮਸਜਿਦ ਦੇ ਬੋਰੇ ਸੀਮਟ ਦੇ ਲੈਣ ਨਾਲੋਂ ਕਿਸੇ ਭੁੱਖੇ ਨੂੰ ਖਾਣਾ ਖਵਾ ਦਈਏ, ਕਿਸੇ ਗਰੀਬ ਘਰ ਦੇ ਵਿੱਚ ਆਟਾ ਲਿਆ ਦਈਏ। ਇਹ ਦੱਸੋ ਕਿ ਸਾਨੂੰ ਇਹ ਦਰਸ ਕਿੱਥੋਂ ਮਿਲਿਆ ਵਾ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਮਦੀਨਾ ਪਾਕ ਆਏ, ਸਭ ਤੋਂ ਪਹਿਲਾਂ ਉਹਨਾਂ ਨੇ ਕੰਮ ਕੀ ਕੀਤਾ? ਸਭ ਤੋਂ ਪਹਿਲਾਂ ਉਹਨਾਂ ਨੇ ਕੰਮ ਆਣ ਕੇ ਮਸਜਿਦ ਬਣਾਉਣਾ ਸ਼ੁਰੂ ਕੀਤਾ ਕਿ ਲੋਕਾਂ ਨੂੰ ਆਟਾ ਜਾਂ ਚੀਜ਼ਾਂ ਦੇਣੀਆਂ ਸ਼ੁਰੂ ਕੀਤੀਆਂ। ਸਭ ਤੋਂ ਪਹਿਲਾਂ ਆਉਂਦਿਆਂ ਉਹਨਾਂ ਨੇ ਮਸਜਿਦ ਬਣਾਈ। ਔਰ ਇਹ ਵੀ ਸਾਨੂੰ ਦਰਸ ਵਾ। ਯਾਰ ਦੇਖੋ ਮਸਜਿਦਾਂ ਦੇ ਪੈਸੇ ਕਿਹਨੇ ਲਾਉਣੇ ਆ, ਮਦਰਸਿਆਂ ਦੇ ਕਿਹਨੇ ਲਾਉਣੇ ਆ, ਚੰਗੇ ਕੰਮਾਂ ਤੇ ਕਿਹਨੇ ਲਾਉਣੇ ਆ। ਜੇ ਅਸੀਂ ਇਹੀ ਕਹਿੰਦੇ ਰਹੇ ਯਾਰ ਮਦਰਸੇ ਨਾਲੋਂ ਗਰੀਬਾਂ ਨੂੰ, ਯਾਰ ਉਹ ਵੀ ਕਰੋ। ਉਧਰ ਤੁਸੀਂ ਚਲੋ ਪੂਰਾ ਨਹੀਂ ਅੱਧਾ ਥੈਲਾ ਉਧਰ ਲੈ ਦਿਓ, ਅੱਧਾ ਇੱਧਰ ਵੀ ਲੈ ਦਿਓ, ਠੀਕ ਹੈ ਨਾ। ਇਹ ਨਾ ਪੈ ਕੇ ਮੈਸੇਜ ਦਿਓ। ਹੁਣ ਬਹੁਤ ਲੋਕ ਇਹ ਗੱਲ ਕਹਿਣ ਲੱਗ ਪਏ ਯਾਰ ਮਸਜਿਦ ਦੇ ਨਾਲ ਉਹਨੂੰ ਦੇ ਦਾਂਗੇ, ਯਾਰ ਅਸੀਂ ਦਾੜੀ ਤਾਂ ਨਹੀਂ ਰੱਖਦੇ ਕਿ ਸਾਡੇ ਕੰਮ ਮਕਸਦ ਉਹ ਨਹੀਂ ਗੇ ਹੈ, ਕੰਮ ਪਹਿਲਾਂ ਸਹੀ ਕਰਾਂਗੇ। ਉਹ ਪਹਿਲਾਂ ਦਾੜੀ ਰੱਖ ਲਓ, ਸ਼ਾਇਦ ਫੇਰ ਹੀ ਕੰਮ ਸਹੀ ਹੋ ਜਾਣ। ਇਰਾਦਾ ਕਰ ਲਓ, ਪਤਾ ਨਹੀਂ ਇਰਾਦੇ ਤੋਂ ਬਾਅਦ ਹੀ ਮਰ ਜਾਣਾ ਵਾ। ਤੇ ਦੋਸਤੋ ਹਦਾਇਤ ਜਿਹੜੀ ਹੈ ਨਾ, ਜਿਹਨੂੰ ਅਸੀਂ ਤਕਵਾ ਕਹਿ ਲੈਂਦੇ ਆ, ਯਾਨੀ ਕਿ ਸਾਡਾ ਜਿੱਧਰ ਠਹਿਰ ਜਾਂਦਾ ਵਾ ਉੱਥੇ ਹੀ। ਔਰ ਆਉਣ ਵਾਲੀ ਨਸਲ ਨੂੰ ਤਾਂ ਇਹੀ ਗੱਲਾਂ ਸੁਣਨੀਆਂ ਨਾ ਜਿਹੜੀਆਂ ਅਸੀਂ ਕਹਿ ਦੀਆਂ। ਸਾਡੇ ਵੱਡੇ ਅਸੀਂ ਸੁਣਦੇ ਰਹੇ ਕਿ ਉਦੋਂ ਇਲਮ ਹੋਣ ਨਾਲੋਂ ਘੱਟ ਸੀ, ਲੇਕਿਨ ਇੰਨੇ ਕੁ ਡਰਦੇ ਸੀ ਨਾ ਉਹ ਕਿ ਕੁਰਾਨੇ ਪਾਕ ਨੂੰ ਬਾਵਜ਼ੂ ਹੋਣ ਤੋਂ ਬਗੈਰ ਕੋਈ ਗਲਾਫ ਸਮੇਤ ਵੀ ਨਹੀਂ ਸੀ ਚੁੱਕਦਾ। ਉਦੋਂ ਅਦਬ ਸੀ। ਸਭ ਤੋਂ ਪਹਿਲੀ ਗੱਲ ਇਲਮ ਤੋਂ ਬਾਅਦ ਹਦਾਇਤ ਜਿਹੜੀ ਹੈ ਨਾ ਉਹ ਅੱਛੀ ਰੱਖੋ, ਅੱਛੀ ਅੱਗੇ ਦੇਵੋ। ਅਗਰ ਅਸੀਂ ਅੱਛੀ ਅੱਗੇ ਦੇਵਾਂਗੇ ਤੇ ਉਹ ਫੈਲਣੀ ਆ। ਇਹ ਨਾ ਸੋਚਿਆ ਕਰੋ ਕਿ ਜਿਹੜੀ ਅਸੀਂ ਗੱਲ ਕਰਦੇ ਹੋ ਉਹ ਖਰੇ ਤੇਰੀ ਗੱਲ ਕਿੰਨੀ ਕੁ ਦੂਰ ਤੱਕ ਜਾਣੀ, ਕਿੱਥੇ ਜਾ ਕੇ ਗਲਤ ਫੈਕਸ਼ਨ ਕਰ ਜਾਵੇ, ਕਿੱਥੇ ਜਾ ਕੇ ਗਲਤ ਫਾਇਦਾ ਉਹਦਾ ਹੋ ਜਾਏ, ਤੈਨੂੰ ਉਹਦਾ ਨੁਕਸਾਨ ਹੋਏਗਾ। ਚੰਗੇ ਬੋਲੋ ਯਾਰ, ਮੋਤੀ ਪਰੋਵੋ ਮੂੰਹ 'ਚ। ਜਦੋਂ ਗੱਲ ਕੱਢੋ ਚੰਗੀ ਕੱਢੋ। ਤੁਹਾਡੀ ਚੰਗੀ ਗੱਲ ਕੱਢੀ ਹੋਈ ਤੁਹਾਨੂੰ ਕਈਆਂ ਜਗ੍ਹਾ ਤੋਂ ਫਾਇਦਾ ਦੇਵੇਗੀ। ਮੇਰਾ ਇਹ ਅੱਜ ਦਾ ਪੈਗਾਮ ਆ ਕਿ ਹਦਾਇਤ ਜਿਹੜੀ ਵੀ ਅਸੀਂ ਲੋਕ ਕਰਦੇ ਆ ਨਾ ਇੱਕ ਦੂਸਰੇ ਨੂੰ, ਇਹ ਕਦੀ ਨਾ ਤਸ਼ਬੀਹਾ ਨਾ ਦਿਆ ਕਰੋ ਕਿ ਮਸਜਿਦ 'ਚ ਪੈਸੇ ਨਹੀਂ ਦੇਣੇ, ਆਹ ਕਰ ਲਵਾਂਗੇ। ਮਸਜਿਦ 'ਚ ਦੇਣਾ ਵੀ ਸਾਡਾ ਹੱਕ ਆ। ਬਿੱਲ ਕਿਹਨੇ ਅਦਾ ਕਰਨੇ ਆ? ਕਿਹਨੇ ਮਸਜਿਦ ਦੀ ਟੁੱਟ ਭੱਜ ਸਿੱਧੀ ਕਰਨੀ ਆ? ਕਿਹਨੇ ਮਸਜਿਦ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਲਿਆ ਕੇ ਰੱਖਣੀ? ਯਾਰ ਅਸੀਂ ਕਰਾਂਗੇ ਤੇ ਫੇਰ ਹੀ ਹੈ ਨਾ। ਅਸੀਂ ਲੋਕਾਂ ਨੇ ਟਰੈਂਡ ਹੀ ਗਲਤ ਫੜ ਲਿਆ। ਉਹਨੂੰ ਦਈਏ, ਅੱਲਾ ਦਾ ਘਰ ਵਾ, ਉੱਥੋਂ ਅੱਗੇ ਸ਼ੁਰੂ ਹੋ ਜਾਏਗਾ। ਸਰਕਾਰ ਦੇ ਵਸੱਲਮ ਦੀ ਗੱਲ ਸੁਣਾਉਣ ਦਾ ਮਕਸਦ ਇਹ ਆ, ਪਹਿਲੇ ਮਸਜਿਦ ਬਣਾਈ, ਮਸਜਿਦ 'ਚ ਬਹਿ ਕੇ ਫੈਸਲੇ ਕਰਦੇ ਸੀ ਲੋਕਾਂ ਦੇ। ਮਸਜਿਦ ਏਡੀ ਅਹਿਮੀਅਤ ਵਾਲੀ ਚੀਜ਼ ਆ। ਇਹ ਅੱਜ ਮੈਂ ਵੀਡੀਓ ਉਦੋਂ ਬਣਾਈ ਹੈ, ਮੈਂ ਦੋ ਚੋਂ ਬੰਦਿਆਂ ਕੋਲ ਗੱਲ ਸੁਣ ਕੇ ਬਣਾਈ ਆ ਕਿ ਉਹਨਾਂ ਨੂੰ ਮਸਜਿਦ ਦੇ ਕੰਮ ਦੱਸੇ ਗਏ। ਉਹਨਾਂ ਨੇ ਲੱਗੋ ਕਿ ਯਾਰ ਅਗਰ ਉਹਦੇ ਨਾਲ ਕਿਸੇ ਗਰੀਬਾਂ ਦੀ ਮਦਦ ਕਰਦੇ, ਅਗਰ ਤੇਰੇ 'ਚ ਫੁਰਸਤ ਆ ਪਹਿਲੇ ਮਸਜਿਦ ਦੀ ਕਰ, ਫਿਰ ਗਰੀਬਾਂ ਦੀ ਵੀ ਕਰ। ਅਗਰ ਨਹੀਂ ਤੇ ਕੁਛ ਉਹਦੀ ਕਰ ਤੇ ਕੁਛ ਉਹਦੀ ਕਰ। ਯਾਰ ਇਹ ਸਾਡੇ ਹਿੱਸੇ 'ਚ ਰੱਖਣਾ ਇਹਨੂੰ। ਅਸੀਂ ਨਿੱਕੀ ਨਿੱਕੀ ਗੱਲਾਂ ਮਸਜਿਦ 'ਚ 10 ਰੁਪਏ ਘਲਾ ਦਿਓ, 15 ਰੁਪਏ ਘਲਾ ਦਿਓ, ਯਾਰ ਉਹਦੇ ਬਹੁਤ ਖਰਚੇ ਆ। ਅੱਜ ਦਾ ਮੇਰਾ ਪੈਗਾਮ ਇਹ ਆ ਕਿ ਹਦਾਇਤ ਜਿਹੜੀ ਆ ਨਾ ਉਹ ਜਦੋਂ ਵੀ ਕਰਨੀ ਆ ਨਾ, ਬੱਚੇ ਨੂੰ ਜਾਂ ਕਿਤੇ ਵੀ ਬਹਿ ਕੇ ਚੰਗੀ ਗੱਲ ਦੀ ਹਦਾਇਤ ਕਰਿਆ ਕਰੋ ਤਾਂ ਕਿ ਉਹ ਅੱਗੇ ਫੈਲੇ। ਇਹ ਤੁਹਾਡਾ ਆਪਣਾ ਲਾਲਾ ਵਕਾਰ ਤੇ ਮੇਰਾ ਚੈਨਲ YouTube ਤੇ ਮੇਰੇ ਵੀਰਾਂ ਵਾਸਤੇ ਇਹ ਹੀ ਆ ਕਿ ਮੈਂ ਗੱਲਾਂ ਐਸੀਆਂ ਦੱਸਦਾ ਰਵਾਂ ਕਿ ਮੇਰੇ ਦੋਸਤਾਂ ਤੱਕ ਗੱਲਾਂ ਪਹੁੰਚਦੀਆਂ ਰਹਿਣ। ਔਰ ਮੈਂ ਵੀ ਇਸੇ ਲਈ ਬਣਾਉਣਾ। ਯਕੀਨ ਕਰੋ ਮੇਰਾ ਇੱਕ ਜ਼ੇਨ ਆ ਕਿ ਖਬਰੇ ਮੇਰੀ ਗੱਲ ਤੋਂ ਇੱਕ ਅੱਧਾ ਬੰਦਾ ਵੀ ਅਮਲ ਕਰ ਗਿਆ ਜਾਂ ਇੱਕ ਅੱਧੀ ਨੇਕੀ ਵੀ ਕਰ ਗਿਆ, ਉਹਦੀ ਹੀ ਨੇਕੀ ਸ਼ਾਇਦ ਮੇਰੀ ਬਖਸ਼ਿਸ਼ ਦਾ ਸਬੱਬ ਬਣ ਜਾਏ। ਯਾਰ ਜੇ ਵੇਖਾਂ ਆਪਣਿਆਂ ਅਮਲਾਂ ਵੱਲੇ ਤੇ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲੇ ਬੱਲੇ ਬੱਲੇ ਬੱਲੇ। ਮੈਂ ਤੇ ਉਹਦੀ ਰਹਿਮਤ ਦਾ ਤਲਬਗਾਰ ਹਾਂ, ਤੁਹਾਡੀਆਂ ਦੁਆਵਾਂ ਦਾ ਤਲਬਗਾਰ ਹਾਂ, ਮੈਂ ਨੇਕੀਆਂ ਦਾ ਤਲਬਗਾਰ ਹਾਂ ਕਿ ਕੋਈ ਐਸੀ ਹੋ ਜਾਏ ਕਿ ਉਜਰ ਬਹਾਨਾ ਲੱਗ ਜਾਏ ਕਿ ਸਾਡੀ ਕੋਈ ਨਿਜਾਤ ਹੋ ਜਾਵੇ। ਤੇ ਮੈਂ ਇਸ ਵਾਸਤੇ ਤੁਹਾਡੇ ਵੀਰਾਂ ਨਾਲ ਵੀ ਗੱਲ ਕਰਦਾ ਰਹਿਣਾ। ਤੇ ਮੇਰੇ ਦੋਸਤੋ ਮੈਨੂੰ ਆਪਣੀਆਂ ਦੁਆਵਾਂ 'ਚ ਵੀ ਯਾਦ ਰੱਖਿਆ ਕਰੋ। ਔਰ ਮੇਰੇ ਚੈਨਲ ਨੂੰ ਨਵੇਂ ਵੇਖਣ ਵਾਲੇ ਲੋਕ ਜਿਹੜੇ ਉਹ ਸਬਸਕ੍ਰਾਈਬ ਵੀ ਕਰੋ। ਮੇਰੀ ਵੀਡੀਓ ਤੋਂ ਕਮੈਂਟ 'ਚ ਮੈਨੂੰ ਦੱਸਣਾ ਵਾ ਕਿ ਗੱਲਾਂ ਕੈਸੀਆਂ ਲੱਗੀਆਂ। ਤੇ ਮੈਨੂੰ ਆਪਣੇ ਰਾਣਾ ਵਕਾਰ ਅਜ਼ੀਮ ਮੇਰਾ ਵੈਸੇ ਨਾਮ ਆ, ਲਾਲਾ ਵਕਾਰ ਤੋਂ ਮੇਰਾ ਚੈਨਲ ਆ। ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਤਮਾਮ ਦੋਸਤਾਂ ਨੂੰ ਮੇਰੇ ਤਰਫੋਂ ਅਸਲਾਮੁਅਲੈਕੁਮ ਜੀ।